पंजाबी रेडियो USA पेश करदा है समाजिक, आर्थिक, राजनीतिक ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। पंजाबी रेडियो USA ਤੇ ਤੁਹਾਡਾ ਸਾਰਿਆਂ ਦਾ ਇਸਤਕਬਾਲ ਕਰਦੇ ਹਾਂ ਜੀ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਰਮਨੀਤ ਕੌਰ। ਅੱਜ ਜੀ ਅਸੀਂ ਨਜ਼ਰੀਆ ਦੇ ਵਿੱਚ ਨਜ਼ਰ ਰੱਖਣੀ ਹੈ ਜੀ ਸਿਆਸੀ ਸਰਗੋਸ਼ੀਆਂ ਦੇ ਉੱਪਰ ਜੀ। ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹਲਚਲ ਹੋਣੀ ਸ਼ੁਰੂ ਹੋ ਗਈ ਹੈ। ਇੱਥੋਂ ਤੱਕ ਕਿ ਸਾਰੇ ਆਪੋ ਆਪਣੀਆਂ ਖੁੱਡਾਂ ਦੇ ਵਿੱਚੋਂ ਬਾਹਰ ਨਿਕਲ ਕੇ ਉਛਲ ਕੂਦ ਕਰਨ ਲੱਗ ਪਏ ਨੇ। ਸਾਰੇ ਜਾਣੇ ਆਪੋ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਕਿਤੇ ਨਾ ਕਿਤੇ ਕੁੰਡੀ ਉਡਾਉਣ ਦੇ ਲਈ ਆ ਗਏ ਨੇ ਮੈਦਾਨ ਦੇ ਵਿੱਚ। ਹਰ ਇੱਕ ਪਾਰਟੀ ਦਾ ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ ਲੀਡਰ ਜਿਹੜਾ, ਆਗੂ ਜਿਹੜਾ, ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਾਣ ਦੇ ਲਈ ਪਰ ਤੋਲੀ ਬੈਠਾ ਹੈ। 2022 ਦੀਆਂ ਚੋਣਾਂ ਦਾ ਇੱਕ ਕਿਸਮ ਦਾ ਐਲਾਨ ਨਹੀਂ ਹੋਇਆ, ਪਰ ਇਧਰੋਂ ਝੰਡੀਆਂ ਬਿਗਲ ਵਜਾ ਦਿੱਤੇ ਗਏ ਨੇ ਜੀ ਆਪਣੀਆਂ ਪਾਰਟੀਆਂ ਵੱਲੋਂ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਿਆਸੀ ਸਰਗੋਸ਼ੀਆਂ ਦੇ ਉੱਪਰ। ਲਓ ਜੀ, ਫਿਲਹਾਲ ਆਗਾਜ਼ ਕਰਦੇ ਹਾਂ ਨਜ਼ਰੀਆ ਦਾ ਇਸ ਗੀਤ ਸੰਗੀਤ ਦੇ ਨਾਲ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਤ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ ਤੇ। ਜੋਗੀ ਜੀ, ਉਧਰ ਹੌਲੀ ਕਰੋਨਾ ਵੀ ਘਟਣਾ ਸ਼ੁਰੂ ਹੋ ਗਿਆ। ਹਾਂ, ਕਿਉਂਕਿ ਘਟਨਾ ਹੈ, ਕਿਉਂਕਿ ਇਹਦਾ ਖਤਮ ਹੋ ਜਾਣਾ ਬਿਲਕੁਲ ਥੋੜੇ ਦਿਨਾਂ ਤੱਕ। ਕਿਉਂਕਿ ਉੱਥੇ ਵੋਟਾਂ ਦੇ ਲਈ ਸਾਰਿਆਂ ਲੀਡਰਾਂ ਨੇ ਹੁਣ ਦੌੜਨਾ ਹੈ। ਹੁਣ ਰਾਜੇ ਬਣ ਜਾਣੇ ਨੇ ਜੀ ਵੋਟਰ। ਹੁਣ ਯਾਦ ਆਉਣਗੇ ਸਪੋਰਟਰ। ਬਿਲਕੁਲ। ਹੁਣ ਆਉਣਗੇ ਬਾਹਰ ਲੀਡਰ। ਐਨ ਭਖਦੀ ਗਰਮੀ ਦੇ ਵਿੱਚ ਸਿਆਸੀ ਪਾਰਾ ਜਿਹੜਾ ਚੜੇਗਾ, ਇੱਕ ਦੂਸਰੇ ਦੇ ਵਿੱਚ ਫਸ ਕੇ ਡਿੱਗਣਗੇ। ਪਿੰਡਾਂ ਦੀਆਂ ਬਦਬੂ ਮਾਰਦੀਆਂ ਗਲੀਆਂ ਦੇ ਵਿੱਚ ਵੀ ਜਾਣਗੇ। ਪਿੰਡਾਂ ਦੇ ਬੇਹਾਲ ਲੋਕਾਂ ਦਾ ਹਾਲ ਵੀ ਪੁੱਛਣਗੇ, ਉਹਨਾਂ ਨਾਲ ਰੋਟੀ ਵੀ ਖਾਣਗੇ। ਬਹੁਤ ਕੁਝ ਹੋਏਗਾ ਜੀ ਸਿਆਸੀ ਪੱਧਰ ਤੇ ਡਰਾਮਾ। ਔਰ ਬੀਤੇ ਦਿਨੀ ਜਿਹੜਾ ਇੱਕ ਬਹੁਤ ਵੱਡਾ ਸਿਆਸੀ ਘਟਨਾਕ੍ਰਮ ਦੇਖਿਆ ਗਿਆ, ਲਓ ਜੀ, ਪੰਜਾਬੀ ਰੇਡੀਓ USA ਤੇ ਇਸ ਵੇਲੇ ਤੁਸੀਂ ਜੁੜੇ ਹੋਏ ਹੋ। ਔਰ ਨਜ਼ਰੀਆ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਾਂ ਕੁਝ ਸਿਆਸੀ ਤੁੜਕੇ ਵਾਲੀਆਂ ਕਰ ਰਹੀਆਂ। ਤੁੜਕਾ ਲਾਉਣ ਲੱਗੇ ਆ ਜੀ ਅਸੀਂ ਇੱਕ ਨਵੇਂ ਗੱਠਜੋੜ ਨੂੰ। ਗੱਠਜੋੜ ਨਵਾਂ ਤਾਂ ਨਹੀਂ, ਪਰ ਹੁਣ ਨਵਾਂ ਬਣਿਆ ਦੁਆਰਾ, ਕਿਉਂਕਿ 1996-97 ਦੇ ਵਿੱਚ ਇਹ ਗੱਠਜੋੜ ਬਣਿਆ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਜਿਹੜੀ ਉਹ ਇਕੱਠੇ ਹੋਏ ਸੀ। ਰਲੇਵਾਂ ਹੋਇਆ ਸੀ ਇਹਨਾਂ ਦਾ, ਔਰ ਉਦੋਂ ਇਹਨਾਂ ਨੇ ਆਪਣੀ ਸਰਕਾਰ ਬਣਾ ਲਈ ਸੀ। ਔਰ ਹੁਣ 2021 ਦੇ ਵਿੱਚ ਇੱਕ ਵਾਰ ਮੁੜ ਤੋਂ ਕਹਿੰਦੇ ਨੇ ਕਿ ਮਰਦੀ ਨੇ ਅੱਕ ਚੱਬਿਆ, ਛੜੇ ਜੇਠ ਤੇ ਚਾਦਰ ਪਾ ਲਈ। ਤੇ ਹੁਣ ਦੁਬਾਰਾ ਫਿਰ ਇਕੱਠੇ ਹੋਈਆਂ ਨੇ ਇਹ ਦੋ ਸਿਆਸੀ ਪਾਰਟੀਆਂ, ਜਿਹਦੇ ਵਿੱਚ ਯਕਦਮ ਇਹ ਜਿਹੜੀ ਅਨਾਉਂਸਮੈਂਟ ਹੋਈ ਹੈ, ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਕੇਡਰ ਜਿਹੜਾ ਉਹ ਵੀ ਹੈਰਾਨ ਪਰੇਸ਼ਾਨ ਆ, ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਵੀ ਬੜਾ ਆਪਣੇ ਆਪ ਨੂੰ ਲੁੱਟਿਆ ਪੁੱਟਿਆ ਜਿਹਾ ਮਹਿਸੂਸ ਕਰਦਾ ਹੈ ਕਿ ਯਾਰ ਸਮਝ ਨਹੀਂ ਆਉਂਦੀ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਕਿ ਇਹਨਾਂ ਨੇ ਤੱਕੜੀ ਦੇ ਵਿੱਚ ਹਾਥੀ ਚਾੜ ਕਿੱਦਾਂ ਲਿਆ। ਤੱਕੜੀ ਦੇ ਵਿੱਚ ਹਾਥੀ ਵੀ ਚੜਿਆ ਔਰ ਇਸ ਹਾਥੀ ਨੂੰ ਬਕਾਇਦਾ ਸੀਟਾਂ ਵੀ ਦਿੱਤੀਆਂ ਗਈਆਂ। 20 ਸੀਟਾਂ ਦੇ ਉੱਪਰ BSP ਨੇ ਚੋਣ ਲੜਨੀ ਹੈ ਤੇ ਅਕਾਲੀ ਦਲ 97 ਸੀਟਾਂ ਦੇ ਉੱਪਰ ਚੋਣ ਲੜੇਗਾ। 20 ਸੀਟਾਂ ਜਿਹਦੇ ਉੱਪਰ BSP ਨੇ ਚੋਣ ਲੜਨੀ ਹੈ, ਜਿਹਦੇ ਵਿੱਚੋਂ ਅਹਿਮ ਸੀਟਾਂ ਵੀ ਨੇ। ਹੁਸ਼ਿਆਰਪੁਰ ਦੀ ਸੀਟ ਵੀ ਹੈ। ਸੋਚੋ ਉੱਥੇ ਜਿੰਨਾ ਲੋਕਾਂ ਨੇ ਦਿਨ ਰਾਤ ਇੱਕ ਕੀਤਾ ਅਕਾਲੀ ਦਲ ਵਾਲਿਆਂ ਦੇ ਬੰਦਿਆਂ ਹੈ ਨਾ, ਇੱਕਦਮ ਤੋਂ ਪੈਰਾਸ਼ੂਟਰ ਕੋਈ ਆਇਆ, ਉਹਨਾਂ ਦੀ ਜਗ੍ਹਾ ਤੇ ਲਿਆ ਕੇ ਬਿਠਾਲ ਦਿੱਤਾ ਗਿਆ ਤੇ ਫੋਨ ਕਰਕੇ ਕਿਹਾ ਗਿਆ, ਭੈਣ ਜੀ ਅਸੀਂ ਤੇ ਤੁਹਾਡੇ ਕੋਲੋਂ ਵੀ ਪੰਜਾਬ ਦੀਆਂ ਵੋਟਾਂ ਲੜਾਉਣੀਆਂ ਨੇ। ਬਿਲਕੁਲ ਜੀ, ਗੱਲ ਦੇਖੋ ਇਹ ਹੈ ਕਿ ਜਿਹੜੀਆਂ ਇਹ ਚੀਜ਼ਾਂ ਹੋਈਆਂ ਨੇ, ਜਿਹੜੀਆਂ ਤੁਸੀਂ ਗੱਲ ਕਰਦੇ ਹੋ ਸੀਟਾਂ ਦੀ, ਜਿਹੜੀਆਂ 20 ਸੀਟਾਂ ਨੇ ਉਹਨਾਂ ਦੇ ਵਿੱਚ ਆਪਾਂ ਦੱਸ ਦਈਏ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਕਿ ਕਰਤਾਰਪੁਰ, ਜਲੰਧਰ ਵੈਸਟ, ਜਲੰਧਰ ਨਾਰਥ, ਫਗਵਾੜਾ, ਕਪੂਰਥਲਾ, ਹੁਸ਼ਿਆਰਪੁਰ, ਟਾਂਡਾ, ਦਸੂਆ, ਚਮਕੌਰ ਸਾਹਿਬ, ਬੱਸੀ ਪਠਾਣਾ, ਮਹਿਲ ਕਲਾਂ, ਨਵਾਂ ਸ਼ਹਿਰ, ਲੁਧਿਆਣਾ ਨਾਰਥ ਤੇ ਪਠਾਨਕੋਟ, ਤੇ ਸੁਜਾਨਪੁਰ, ਬੁਆ, ਮੋਹਾਲੀ, ਅੰਮ੍ਰਿਤਸਰ ਨਾਰਥ, ਅੰਮ੍ਰਿਤਸਰ ਸੈਂਟਰਲ ਤੇ ਪਾਇਲ। ਹੁਣ ਦੇਖੋ ਇਹ ਸੀਟਾਂ ਇਹਨਾਂ ਦੇ ਉੱਪਰ ਆਪਾਂ ਇੱਕ ਨਜ਼ਰਸਾਨੀ ਜੀ ਕਰਨੀ ਹੈ ਕਿ ਇਹ ਜਿਹੜੀਆਂ ਸੀਟਾਂ ਨੇ ਇਹ ਬਹੁਜਨ ਸਮਾਜ ਪਾਰਟੀ ਦੇ ਖਾਤੇ ਦੇ ਵਿੱਚ ਕਿਉਂ ਪਾਈਆਂ ਗਈਆਂ।
ਮੈਂ ਆ ਨਹੀਂ ਕਰਦਾ ਹੁੰਦਾ। ਕੀ ਖਾ ਕੇ ਆਏ ਹੋ? ਖਾ ਕੇ ਮੈਂ ਅੱਜ ਮਗਰ ਹੀ ਪੈ ਗਏ ਹੋ ਹਾਥੀ ਦੇ। ਨਹੀਂ ਹਾਥੀ ਦੇ ਨਹੀਂ, ਮੈਂ ਦੋਨਾਂ ਦੇ ਮਗਰ ਆ। ਕਿਹੜੀ ਤੱਕੜੀ ਚ ਤੋਲੀਏ ਤੁਹਾਨੂੰ? ਦੇਖੋ ਮੈਨੂੰ ਤਾਂ ਜਿਹੜੀ ਚ ਮੈਨੂੰ ਵੀ ਕੋਈ ਸੀਟ ਦੇ ਦਿਓ, ਮੈਨੂੰ ਕੋਈ ਬੱਸ ਦੀ ਸੀਟ ਦੇ ਦਿਓ। ਅੱਛਾ ਜੀ, ਹਾਂ ਲਓ ਜੀ। ਤੁਹਾਨੂੰ ਦੂਜੀ ਟਿਕਟ ਦੇ ਦਈਏ? ਕਿਹੜੀ ਵਾਲੀ? ਜਿਹੜੀ ਇੱਥੇ ਮਿਲਦੀ ਹੈ, ਗੋਰੀ ਸਰਕਾਰ ਦਿੰਦੀ ਹੈ, ਗੋਰੀ ਪੁਲਿਸ ਦਿੰਦੀ ਹੈ। ਰਹਿਣ ਦਿਓ, ਉਹ ਟਿਕਟਾਂ ਤੋਂ ਤਾਂ ਰੱਬ ਹੀ ਡਰਦਾ ਭਰਾਵਾ। ਹਾਂ, ਗੱਲ ਇਹ ਹੈ ਕਿ ਜਿਹੜੀ ਸੀਟਾਂ ਜਿਹੜੀਆਂ ਹਾਂਜੀ, ਕਰਤਾਰਪੁਰ ਸੀਟ ਦਿੱਤੀ ਗਈ ਹੈ। ਕਰਤਾਰਪੁਰ ਸੀਟ ਦੇ ਉੱਪਰ ਬੀਐਸਪੀ ਦੀ ਕਾਫੀ ਵੋਟ ਆ, ਜੀ ਜੀ, ਜੋ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੰਡੀ ਗਈ ਸੀ। ਜਦੋਂ 2017 ਵਿਧਾਨ ਸਭਾ ਚੋਣਾਂ ਹੋਈਆਂ ਸੀ ਤਾਂ ਉੱਥੋਂ ਬਹੁਜਨ ਸਮਾਜ ਪਾਰਟੀ ਨੇ ਇੱਕ ਨੌਜਵਾਨ ਆਗੂ ਆਪਣਾ ਬਲਵਿੰਦਰ ਕੁਮਾਰ ਨੂੰ ਖੜਾ ਕੀਤਾ ਸੀ। ਓਕੇ, ਬਲਵਿੰਦਰ ਕੁਮਾਰ ਹਲਕੀ ਉਮਰ ਦਾ, ਚੜ੍ਹਦੀ ਉਮਰ ਦਾ ਉਹਨਾਂ ਦਾ ਕੈਂਡੀਡੇਟ ਸੀ ਤੇ ਅੱਛੀ ਵੋਟ ਲੈ ਗਿਆ ਸੀ। ਜੀ ਜੀ ਜੀ, ਠੀਕ। ਤੇ ਜੇਕਰ ਉਸੇ ਵੋਟ ਨੂੰ ਅਕਾਲੀ ਦਲ ਦੇ ਨਾਲ ਇਕੱਠਾ ਕੀਤਾ ਜਾਵੇ ਤੇ ਇੱਕ ਬਹੁਤ ਵੱਡਾ ਜਿਹੜਾ ਇੱਕ ਫਾਈਟ ਬਣਦੀ ਹੈ। ਜੀ ਜੀ, ਔਰ ਉਹ ਉਸ ਪੱਲੜੇ ਦੇ ਵਿੱਚੋਂ ਭਾਰੀ ਹੋ ਕੇ ਨਿਕਲ ਸਕਦੇ ਨੇ। ਬਿਲਕੁਲ। ਔਰ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਜਲੰਧਰ ਨਾਰਥ ਦੀ, ਨਾਰਥ ਦੇ ਵਿੱਚ ਬਹੁਜਨ ਸਮਾਜ ਪਾਰਟੀ ਆਪਣਾ ਸ਼ਹਿਰੀ ਹਲਕੇ ਦੇ ਵਿੱਚ ਆਧਾਰ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਦਾ ਘੱਟ ਆ। ਔਰ ਉਸ ਤੋਂ ਬਾਅਦ ਜੇਕਰ ਹੁਣ ਅਸੀਂ ਗੱਲ ਕਰੀਏ ਕਿ ਹਲਕਾ ਟਾਂਡਾ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਉਹ ਹਲਕਾ ਆ, ਹਲਕਾ ਟਾਂਡਾ ਜਿਹੜਾ ਉਹ ਜਨਰਲ ਹਲਕਾ ਆ, ਠੀਕ ਹੈ ਨਾ। ਉਸ ਹਲਕੇ ਦੇ ਵਿੱਚ ਜਿੱਥੇ ਸੰਗਤ ਸਿੰਘ ਗਿਲਚੀਆਂ ਮੌਜੂਦਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਨੇ, ਉਹ ਜਿਹੜੇ ਆਜ਼ਾਦ ਵੀ ਜਿੱਤਦੇ ਰਹੇ ਨੇ, ਉੱਥੇ ਬਹੁਜਨ ਸਮਾਜ ਪਾਰਟੀ ਨੂੰ ਟਿਕਟ ਦੇਣੀ ਉਹਨਾਂ ਅਕਾਲੀ ਦਲ ਦੇ ਵਰਕਰਾਂ ਦਾ ਮਨੋਬਲ ਕਿੱਥੇ ਜਾਏਗਾ ਜਿਹੜੇ ਕਈ ਇਲੈਕਸ਼ਨਾਂ ਲੜ ਚੁੱਕੇ ਨੇ ਤੇ ਹਾਰ ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨਹੀਂ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਅਕਾਲੀ ਦਲ ਤੇ ਬੀਐਸਪੀ ਦਾ ਗੱਠਜੋੜ ਤੇ ਹੋ ਗਿਆ। ਇਹ ਸਾਰੇ ਘਟਨਾਕ੍ਰਮ ਦੇ ਵਿੱਚ ਬੀਐਸਪੀ ਦੀ ਝੋਲੀ ਪਈਆਂ ਨੇ 20 ਸੀਟਾਂ। ਦੇਖੋ ਲੇਕਿਨ ਇਹ ਜਿਹੜੀਆਂ 20 ਸੀਟਾਂ ਦੀ ਤੁਸੀਂ ਗੱਲ ਕਰਦੇ ਹੋ, 20 ਸੀਟਾਂ ਦੇਖੋ ਬਹੁਤ ਵੱਡਾ ਸੋਚ ਸਮਝ ਕੇ ਵਿਚਾਰ ਕੇ ਸੁਖਬੀਰ ਸਿੰਘ ਬਾਦਲ ਹੁਣੀ ਜਿਹੜੇ ਐਮਬੀਏ ਕਰਕੇ ਆਏ ਨੇ, ਉਹਨਾਂ ਨੇ ਇੱਕ ਬਹੁਤ ਅੱਛੀ ਪਲੈਨਿੰਗ ਦੇ ਨਾਲ ਇਹ ਸੀਟਾਂ ਦਿੱਤੀਆਂ ਨੇ। ਔਰ ਇਹ ਉਹ ਸੀਟਾਂ ਨੇ ਜਿਨ੍ਹਾਂ ਦੇ ਵਿੱਚੋਂ ਅਕਾਲੀ ਦਲ ਜਾਂ ਦੂਸਰੇ ਨੰਬਰ ਤੇ ਰਿਹਾ ਜਾਂ ਤੀਸਰੇ ਨੰਬਰ ਤੇ ਰਿਹਾ। ਬਹੁਤਾ ਕਮਾਲ ਨਹੀਂ ਕੀਤਾ, ਠੀਕ ਹੈ ਨਾ। ਪਰ ਗੱਲ ਇਹ ਹੈ ਕਿ ਇੱਥੇ ਜਿਹੜੇ ਹੁਣ ਅਕਾਲੀ ਦਲ ਦੇ ਨੇ ਟਾਂਡਾ ਹਲਕੇ ਦੇ ਵਿੱਚ ਜਾਂ ਦਸੂਹਾ ਹਲਕੇ ਦੇ ਵਿੱਚ, ਉੱਥੋਂ ਲੱਗਦਾ ਬੀਐਸਪੀ ਨੂੰ ਤਾਂ ਆਪਣਾ ਕੈਂਡੀਡੇਟ ਤਲਾਸ਼ਣਾ ਬੜਾ ਮੁਸ਼ਕਲ ਹੋ ਜਾਏਗਾ ਜੀ। ਕੀ ਉਹ ਜਿਹੜੇ ਜਨਰਲ ਹਲਕੇ ਦੇ ਲੋਕ ਨੇ ਉੱਥੇ ਕੀ ਉਹ ਬੀਐਸਪੀ ਦਾ ਕੈਂਡੀਡੇਟ ਐਕਸੈਪਟ ਕਰਨਗੇ? ਦੇਖੋ ਅਲਾਈਅੰਸ ਹੁੰਦੇ ਆਏ ਨੇ, ਅਲਾਈਅੰਸ ਹੋਣੇ ਵੀ ਚਾਹੀਦੇ ਨੇ। ਅਲਾਈਅੰਸ ਇੱਕ ਸਿਆਸਤ ਦੀ ਇੱਕ ਵੱਖਰੀ ਨਵੀਂ ਡੈਫੀਨੇਸ਼ਨ ਆ, ਠੀਕ ਹੈ ਨਾ। ਪਰ ਗੱਲ ਇਹ ਹੈ ਕਿ ਜਿਹੜੀ ਇਹਨਾਂ ਨੇ ਕਾਲੀ ਦੇ ਵਿੱਚ ਵੰਡ ਕੀਤੀ ਹੈ, ਉਹਨੂੰ ਇਹਨਾਂ ਦੋਨਾਂ ਪਾਰਟੀਆਂ ਦੇ ਜਿਹੜੇ ਵਰਕਰ ਨੇ ਉਹ ਹਾਲੇ ਉਹਨਾਂ ਦੇ ਸੰਗ ਦੇ ਹੇਠੋਂ ਨਹੀਂ ਲੰਘ ਰਹੀ ਹੋਊਗਾ। ਸਿਰਫ ਨਾ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਉਹਨਾਂ ਦੇ ਸੰਗ ਥੱਲਿਓਂ ਗੱਲ ਨਿਕਲ ਰਹੀ ਹੈ, ਬਲਕਿ ਦੂਜੀਆਂ ਪਾਰਟੀਆਂ ਦੇ ਵੀ ਸੰਗ ਥੱਲਿਓਂ ਗੱਲ ਨਹੀਂ ਨਿਕਲ ਰਹੀ। ਜੇ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਨੇ ਵੀ ਇਸ ਨੂੰ ਬੜਾ ਗਲਤ ਕਿਹਾ ਵੀ ਇਸ ਗੱਠਜੋੜ ਦੇ ਹੱਕ 'ਚ ਉਹ ਵੀ ਨਹੀਂ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਨੇ ਤੇ ਕਹਿ ਦਿੱਤਾ ਕਿ ਪੰਜਾਬ ਵਿਰੋਧੀ ਤੇ ਬੜਾ ਨਾਪਾਕ ਗੱਠਜੋੜ ਹੈ। ਦੇਖੋ ਉਹ ਤਾਂ ਕਹਿਣਗੇ ਹੀ, ਆਮ ਆਦਮੀ ਪਾਰਟੀ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ। ਬਿਲਕੁਲ, ਕਿਉਂਕਿ ਜਦੋਂ ਬਹੁਜਨ ਸਮਾਜ ਪਾਰਟੀ ਮਜ਼ਬੂਤ ਨਹੀਂ ਸੀ ਤਾਂ ਉਸ ਵੇਲੇ ਉਹਨਾਂ ਦੇ ਵੀ ਵੋਟਰਾਂ ਨੇ ਸੋਚ ਲਿਆ ਕਿ ਯਾਰ ਸਾਨੂੰ ਵੋਟਾਂ ਪਾ ਕੇ ਕੀ ਫਾਇਦਾ, ਸਾਡਾ ਬੰਦਾ ਜਿੱਤਦਾ ਹੋਇਆ ਨਜ਼ਰ ਨਹੀਂ ਆ ਰਿਹਾ। ਉਹਨਾਂ ਦੀਆਂ ਵੋਟਾਂ ਵੰਡੀਆਂ ਗਈਆਂ, ਜਾਂ ਕਾਂਗਰਸ ਵੱਲੋਂ ਚਲੀਆਂ ਗਈਆਂ ਜਾਂ ਆਮ ਆਦਮੀ ਪਾਰਟੀ ਦੀ ਝੋਲੀ ਪੈ ਗਈਆਂ। ਹੁਣ ਉਹਨਾਂ ਨੂੰ ਇੱਕ ਮਜ਼ਬੂਤ ਧਿਰ ਨਾਲ ਖੜੀ ਹੋਈ ਨਜ਼ਰ ਆ ਗਈ, ਠੀਕ ਹੈ ਨਾ। ਭਾਵੇਂ ਵੀ ਅਕਾਲੀ ਵੀ ਆਪਣੀ ਸਿਆਸੀ ਜ਼ਮੀਨ ਤਲਾਸ਼ ਰਿਹਾ ਇਸ ਅਲਾਈਅੰਸ ਦੇ ਵਿੱਚੋਂ, ਪਰ ਇਹ ਅਲਾਈਅੰਸ ਜਿਹੜਾ ਇਹਨੇ ਦੋਨਾਂ ਪਾਰਟੀਆਂ ਦੀਆਂ ਚੂੜਾਂ ਹਿਲਾ ਕੇ ਰੱਖ ਦਿੱਤੀਆਂ। ਬਿਲਕੁਲ, ਕਾਂਗਰਸ ਪਾਰਟੀ ਵੀ ਡਰੀ ਬੈਠੀ ਹੈ। ਕਾਂਗਰਸ ਵੀ ਵੱਡੇ ਪੱਧਰ ਤੇ ਦਿੱਲੀ ਦੇ ਵਿੱਚ ਬੈਠੀ ਮੀਟਿੰਗਾਂ ਕਰੀ ਜਾਂਦੀ ਹੈ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਗੱਲ ਸਿਆਸੀ ਸਰਗੋਸ਼ੀਆਂ ਦੀ ਹੋ ਰਹੀ ਹੈ। ਔਰ ਇਹਨਾਂ ਸਿਆਸੀ ਸਰਗੋਸ਼ੀਆਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਵੀ ਬਹੁਤ ਜ਼ਿਆਦਾ ਸਰਗਰਮ ਹੋ ਗਈ ਹੈ। ਔਰ ਉਧਰੋਂ ਕਾਂਗਰਸ ਪਾਰਟੀ ਵੀ ਸਰਗਰਮ ਹੋ ਗਈ ਹੈ। ਕਾਂਗਰਸ ਪਾਰਟੀ ਵਾਲਿਆਂ ਨੇ ਆਪਣੇ ਹੋਰਡਿੰਗ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਸਾਡਾ ਸਭ ਦਾ ਸਾਂਝਾ ਨਾਰਾ, ਕੈਪਟਨ ਆਵੇ ਇੱਕ ਵਾਰ ਦੁਬਾਰਾ। ਠੀਕ ਹੈ ਨਾ। ਹੁਣ ਦੇਖੋ ਇਹ ਲੋਕ ਦੁਬਾਰਾ ਲੈ ਕੇ ਆਉਂਦੇ ਨੇ ਜਾਂ ਨਹੀਂ ਲੈ ਕੇ ਆਉਂਦੇ, ਕਿਉਂਕਿ ਜਿਹਨਾਂ ਨੂੰ ਮੋਬਾਈਲ ਫੋਨ ਨਹੀਂ ਮਿਲੇ ਉਹਨਾਂ ਨੇ ਵੋਟਾਂ ਵੀ ਨਹੀਂ ਪਾਉਣੀਆਂ। ਹਾਂ ਬਿਲਕੁਲ ਜੀ। ਤੇ ਜਿਹਨਾਂ ਨੂੰ ਪਿਛਲੀ ਵਾਰੀ ਅਕਾਲੀ ਦਲ ਵਾਲਿਆਂ ਨੇ ਵੀ ਲੈਪਟਾਪ ਦਾ ਲਾਰਾ ਲਾਇਆ ਸੀਗਾ, ਨਹੀਂ ਵੰਡੇ, ਤੇ ਅਗਲੇ ਸਵਾਲ ਤੇ ਉਹ ਵੀ ਕਰਨਗੇ। ਬਿਲਕੁਲ ਜੀ, ਸਵਾਲ ਹੋਰ ਵੀ ਬਹੁਤ ਸਾਰੇ ਖੜੇ ਹੋਏ ਨੇ। ਪੁਰਾਣੇ ਮੁੱਦੇ ਦੇਖੋ ਜੋਗੀ ਜੀ, ਉਹ ਵੀ ਉੱਭਰ ਕੇ ਸਾਹਮਣੇ ਆ ਰਹੇ ਨੇ। ਮੈਟ੍ਰਿਕ ਸਕਾਲਰਸ਼ਿਪ ਦਾ ਜਿਹੜਾ ਘੁਟਾਲਾ ਆਇਆ ਸੀ, ਉਹ ਵੀ ਮੁੱਦਾ ਇੱਕ ਵਾਰੀ ਫਿਰ ਤੋਂ ਚੱਕਿਆ ਗਿਆ। ਹੁਣ SYL ਨੂੰ ਵੀ ਚੇਤਾ ਰੱਖ ਲਓ,
ਦੁਬਾਰਾ ਤਾਂ ਉਸ ਮੁੱਦੇ ਨੇ ਵੀ ਉੱਠਣਾ ਹੈ। ਇਹਨਾਂ ਚੋਣਾਂ ਦੇ ਵਿੱਚ ਮੁੱਦਾ ਕਰੋਨਾ ਨੇ ਵੀ ਬਣਨਾ। ਕਰੋਨਾ ਦੇ ਮੁੱਦੇ ਦੇ ਉੱਪਰ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ ਔਰ ਵਿਰੋਧੀ ਧਿਰਾਂ ਨੂੰ ਇਹਦਾ ਖਾਸ ਪਤਾ ਹੈ ਔਰ ਇੱਕ ਮੁੱਦਾ ਜਿਹੜਾ ਖਾਸ ਚੱਕਣ ਵਾਲਾ ਹੈਗਾ, ਜਿਹੜਾ ਇਹ ਵਿਰੋਧੀ ਪਾਰਟੀਆਂ ਜ਼ਰੂਰ ਉਛਾਲਣਗੇ। ਆਪਾਂ ਕਿਹੜੀ ਪਾਰਟੀ ਵੱਲ ਨਾ, ਆਪਾਂ ਕਿਸੇ ਪਾਰਟੀ ਵੱਲ ਵੀ ਨਹੀਂ। ਫਿਰ ਮੁੱਦਾ ਕਿਉਂ ਦੀ ਜਾਂਦੇ ਹੋ ਅਗਲਿਆਂ ਨੂੰ? ਅਗਲੇ ਨਹੀਂ ਪਤਾ ਤਾਂ ਵੀ ਚੱਕ ਲੈਣਗੇ। ਨਹੀਂ, ਅਗਲੇ ਨੇ ਚੱਕ ਲਿਆ ਅੱਧਿਆਂ ਨੇ ਤਾਂ। ਅੱਛਾ, ਕਿਸੇ ਨੇ ਪੂਛ ਫੜੀ ਹੈ, ਕਿਸੇ ਨੇ ਲੱਤ ਫੜੀ ਹੈ, ਕਿਸੇ ਨੇ ਬਾਹ ਫੜੀ ਹੈ। ਦੇਖੋ, ਇੱਕ ਮੁੱਦਾ ਜਿਹੜਾ ਸਭ ਤੋਂ ਵੱਡਾ ਹੈ ਕਿ ਸੈਂਟਰ ਦੇ ਵਿੱਚੋਂ ਤੁਹਾਨੂੰ ਵੈਕਸੀਨ ਮਿਲਦੀ ਆ। ਵੈਕਸੀਨ ਮਿਲਦੀ ਹੈ ਸਸਤੇ ਭਾਅ ਤੇ, ਤੁਸੀਂ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿੰਦੇ ਹੋ ਮਹਿੰਗੇ ਭਾਅ ਤੇ। ਬਿਲਕੁਲ ਜੀ। ਉਹ ਜਿਹੜੀ ਤੇਰੇ ਟੀਕਾ ਲੱਗਣਾ, ਮੇਰੇ ਟੀਕਾ ਲੱਗਣਾ ਜਾਂ ਕਿਸੇ ਹੋਰ ਦੇ ਟੀਕਾ ਲੱਗਣਾ, ਉਹ ਮਹਿੰਗਾ ਟੀਕਾ ਲੱਗਣਾ। ਹਾਂ, ਉਹ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਦੇ ਲਾਤਾ। ਹਾਂ, ਠੀਕ ਹੈ। ਹਸਪਤਾਲਾਂ ਦੇ ਵਿੱਚੋਂ ਚੋਖੀ ਇਨਕਮ ਲੈ ਲਈ, ਉਸ ਇਨਕਮ ਦੇ ਵਿੱਚੋਂ ਕਈਆਂ ਦੇ ਹਿੱਸਾ ਪੱਤੀ ਵੀ ਬਣੇ ਹੋਣਗੇ, ਇਹ ਆਪਾਂ ਕਹਿ ਨਹੀਂ ਸਕਦੇ। ਪਰ ਨਾਲ ਦੀ ਨਾਲ ਇੰਨੀ ਗੱਲ ਜ਼ਰੂਰ ਹੈ ਕਿ ਇਸ ਮੁੱਦੇ ਨੂੰ ਦੋਨੋਂ ਸਿਆਸੀ ਧਿਰਾਂ, ਆਮ ਆਦਮੀ ਪਾਰਟੀ ਵੀ ਤੇ ਸ਼੍ਰੋਮਣੀ ਅਕਾਲੀ ਦਲ ਸਭ ਨੇ ਚੁੱਕਿਆ। ਆਪਣੇ ਜਿਹੜੇ ਸਿਆਸੀ ਧਿਰ ਜਿਹੜੀ ਨਵੀਂ ਜੋੜੀ ਆ ਬਹੁਜਨ ਸਮਾਜ ਪਾਰਟੀ ਨੂੰ ਨਾਲ ਲੈ ਕੇ ਹੁਣ ਇਸ ਮੁੱਦੇ ਨੂੰ ਵੀ ਜ਼ੋਰ ਸ਼ੋਰ ਦੇ ਨਾਲ ਚੱਕਣਗੇ। ਜਿਹੜਾ ਵਜ਼ੀਫੇ ਵਾਲਾ ਮੁੱਦਾ ਆ ਉਹਦੇ ਉੱਪਰ ਤੇ ਕੱਲ ਤੋਂ ਉਹਨਾਂ ਨੇ ਬੁਰੀ ਤਰ੍ਹਾਂ ਦੇ ਨਾਲ ਕਹਿੰਦੇ ਨੇ ਕਿ ਸਾਰੇ ਜਿਹੜੇ ਜ਼ਿਲ੍ਹਾ ਪੱਧਰ ਦੇ ਉੱਪਰ ਆ ਉਹ ਪ੍ਰਦਰਸ਼ਨ ਕਰਨਾ ਆਮ ਆਦਮੀ ਪਾਰਟੀ ਨੇ। ਖੈਰ, ਕਿਉਂਕਿ ਹੁਣ ਇਹ ਚੋਣਾਂ ਦਾ ਵਰਾ ਸਮਾਂ ਥੋੜਾ ਜਿਹਾ ਰਹਿ ਗਿਆ ਤੇ ਇਸ ਥੋੜੇ ਜਿਹੇ ਸਮੇਂ ਦੇ ਵਿੱਚ ਬਹੁਤ ਜ਼ੋਰ ਲੱਗਣਾ। ਹੁਣ ਦੌੜ ਜਿਹੜੀ ਲੱਗਣ ਵਾਲੀ ਹੈ ਨਾ, ਹੁਣ ਲੱਗਣੀ 100 ਮੀਟਰ ਰੇਸ ਜੀ। ਹੁਣ ਇਸ ਦੌੜ ਦੇ ਵਿੱਚ ਜਿਹੜਾ ਤੇਜ਼ ਦੌੜਿਆ ਉਹ ਅੱਗੇ ਲੰਘ ਜੂ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਮੈਨੂੰ ਤੇ ਇੱਕ ਚੀਜ਼ ਹੋਰ ਲੱਗਦੀ ਆ, ਜਿੱਦਾਂ ਅੱਗੇ ਕੀ ਕਰਦੇ ਹੁੰਦੇ ਆ ਵੀ ਪਕੌੜੇ, ਚਾਹ, ਹਨਾ, ਜਾਂ ਫਿਰ ਦਾਰੂ ਦੀਆਂ ਬੋਤਲਾਂ, ਐਤਕੀ ਇਹਨਾਂ ਨੇ ਕਹਿਣਾ ਤੁਹਾਡੇ ਟੀਕਾ ਲਾਵਾਂਗੇ ਫ੍ਰੀ, ਵੋਟ ਸਾਨੂੰ ਪਾਈਓ। ਫ੍ਰੀ ਤਾਂ ਪਹਿਲਾਂ ਹੀ ਲੱਗਦਾ ਪਿਆ। ਆਇਆ ਇਹਨਾਂ ਨੇ ਫਿਰ ਵੀ ਕਹਿ ਦੇਣਾ ਨਾ ਮਹਿੰਗਾ ਵੀ ਲੋਕਾਂ ਨੇ ਲਵਾਇਆ। ਲੱਗਦਾ ਪਿਆ, ਪਰ ਗੱਲ ਇਹ ਹੈ ਕਿ ਇਸ ਵੇਲੇ ਜਿਹੜਾ ਮੁੱਦਾ ਮੇਨ ਆ, ਲੋਕ ਹੁਣ ਜਾਗਰੂਕ ਹੋ ਗਏ ਜੀ। ਹੁਣ ਲੋਕ ਇਹ ਵੀ ਦੇਖ ਰਹੇ ਆ ਕਿ ਜਿਹੜਾ ਕਿਸਾਨ ਬੈਠੇ ਹੋਏ ਨੇ ਦਿੱਲੀ ਦੀਆਂ ਹੱਦਾਂ ਦੇ ਉੱਪਰ, ਉਹਨਾਂ ਦਾ ਮਸਲਾ ਹੱਲ ਕਰਾਉਣ ਦੇ ਵਿੱਚ ਕਿਹਨੇ ਹੈਲਪ ਕੀਤੀ। ਇਹੀ ਗੱਲ ਜੋਗੀ ਜੀ ਪੱਛਮ ਬੰਗਾਲ ਦੀ ਜਨਤਾ ਨੇ ਵੀ ਦੇਖੀ ਹੈ। ਔਰ ਦੇਖਿਆ ਜਾਵੇ ਜਿੱਥੇ ਵੀ ਉਪ ਚੋਣਾਂ ਹੋਈਆਂ ਨੇ ਜਾਂ ਜਿੱਥੇ ਵੀ ਵਿਧਾਨ ਸਭਾ ਚੋਣਾਂ ਹੋਈਆਂ ਨੇ ਜਾਂ ਹੋਣਗੀਆਂ, ਉੱਥੇ ਕਿਸਾਨ ਆਗੂ ਜ਼ਰੂਰ ਪਹੁੰਚਣਗੇ, ਪਹੁੰਚੇ ਵੀ ਨੇ ਔਰ ਬਹੁਤ ਵੱਡੀ ਢਾਲ ਲਾਈ ਹੈ ਬੀਜੇਪੀ ਨੂੰ ਵੀ। ਔਰ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਦੇਖੋ, ਅਸੀਂ ਸ਼੍ਰੋਮਣੀ ਅਕਾਲੀ ਦਲ, ਬੀਐਸਪੀ, ਆਮ ਆਦਮੀ ਪਾਰਟੀ ਸਭ ਦੀ ਗੱਲ ਕਰ ਲਈ। ਹਾਏ ਆਪਣੇ ਪਿਆਰੇ ਕਮਲ ਕੇ ਫੂਲ, ਹਮਾਰੀ ਬੂਲ ਨੂੰ ਕਿੱਦਾਂ ਭੁੱਲ ਗਏ। ਲਓ ਜੀ, ਕਮਲ ਦੇ ਫੁੱਲ ਦੀ ਵੀ ਗੱਲ ਕਰਦੇ ਆਂ, ਜਿਹੜਾ ਇਸ ਵੇਲੇ ਵਿਚਾਰਾ ਬਹੁਤ ਜ਼ਿਆਦਾ ਮੁਰਝਾਇਆ ਜਿਹਾ ਪਿਆ ਤੇ ਇਹਦੀਆਂ ਪੱਤੀਆਂ ਹੋਣ ਦਾ ਸਮਾਂ ਆਇਆ ਪਿਆ, ਕਿਉਂਕਿ ਅਸੀਂ ਨਹੀਂ ਕਰਨੀ ਹੈ, ਇਹ ਆਪ ਦੇ ਇਹਦੇ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਤੇ ਗੱਲ ਕਰਦੇ ਹਾਂ ਹੁਣ ਅਸੀਂ ਭਾਰਤੀ ਜਨਤਾ ਪਾਰਟੀ ਦੀ ਜੀ। ਭਾਰਤੀ ਜਨਤਾ ਪਾਰਟੀ ਦੇ ਵਿੱਚ ਆਪਸੀ ਅੰਦਰੂਨੀ ਕਾਟੋ ਕਲਿਸ਼ ਪਿਆ ਹੋਇਆ। ਹਰਜੀਤ ਸਿੰਘ ਗਰੇਵਾਲ ਆਪਣੀ ਮੂੰਹੋਂ ਕੋਈ ਐਸਾ ਬੋਲ ਕੱਢਦੇ ਆ ਕਿ ਜਿਹੜਾ ਫਿਰ ਸਾਰੀ ਭਾਰਤੀ ਜਨਤਾ ਪਾਰਟੀ ਨੂੰ ਭੁਗਤਣਾ ਪੈਂਦਾ। ਇਹਨਾਂ ਦੇ ਆਗੂਆਂ ਦੇ ਕੁੱਟ ਪੈਂਦੀ ਹੈ, ਕੱਪੜੇ ਪਾੜੇ ਜਾਂਦੇ ਨੇ, ਨੰਗੇ ਕਰਕੇ ਦੌੜਾਏ ਜਾਂਦੇ ਨੇ ਬਾਜ਼ਾਰਾਂ ਦੇ ਵਿੱਚ। ਇਹ ਮੈਂ ਨਹੀਂ ਕਹਿ ਰਿਹਾ, ਇਹ ਮੇਰੀ ਵਰਡਿੰਗ ਨਹੀਂ ਹੈਗੀ, ਇਹ ਕਹਿ ਰਹੇ ਨੇ ਜੀ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਜਿਹੜੇ ਕਿ ਅੰਮ੍ਰਿਤਸਰ ਤੋਂ ਚੋਣ ਜਿੱਤ ਗਏ। ਉਹ ਕਹਿੰਦੇ ਕਿ ਅਸੀਂ ਲੋਕ ਇਲੈਕਟ ਹੋ ਕੇ ਜਾਂਦੇ ਹਾਂ ਜੀ, ਅਸੀਂ ਚੁਣ ਹੋ ਕੇ ਜਾਂਦੇ। ਉਹ ਕਹਿੰਦੇ ਕਿ ਕੁਝ ਕੁ ਲੋਕ ਐਸੇ ਹੈਗੇ ਆ ਜਿਹੜੇ ਸਿਲੈਕਟ ਹੋਣ ਦੀ ਨੀਤੀ ਦੇ ਵਿੱਚ ਆ, ਵੀ ਕਿਤੇ ਨਾ ਕਿਤੇ ਸਿਲੈਕਟ ਹੋ ਕੇ ਚੱਲ ਜਾਵਾਂਗੇ, ਅਪਾਇੰਟ ਹੋ ਜਾਵਾਂਗੇ, ਉੱਥੇ ਮੌਜਾਂ ਮਾਰਾਂਗੇ, ਬਸ ਮਲਾਈਆਂ ਖਾ ਕੇ। ਸਾਡੇ ਵੱਲੋਂ ਕਹਿੰਦੇ ਕਿ ਅਸੀਂ ਤਾਂ ਲਾਗੀਆਂ ਨੇ ਲਾਗ ਲੈਣਾ, ਸਾਡੇ ਵੱਲੋਂ ਜਾਂਦੀ ਰੰਡੀ ਹੋ ਜਾਵੇ, ਵੀ ਉਹ ਉੱਥੇ ਜਾ ਕੇ ਮੌਜਾਂ ਲੁੱਟਣੀਆਂ ਚਾਹੁੰਦੇ। ਕਹਿੰਦੇ ਜੇਕਰ ਉਹਨਾਂ ਨੂੰ ਇਹ ਬੋਲੀ ਆਪਣੀ ਸੁਧਾਰ ਲੈਣ ਤੇ ਘੱਟੋ ਘੱਟ ਜਿਹੜੇ ਵਿਚਾਰੇ ਵਰਕਰ ਨੇ ਉਹਨਾਂ ਦੇ ਜੂਤ ਪਤਾ। ਮੁੱਕਦੀ ਗੱਲ ਇਹ ਕਿ ਆ ਚੱਲੀਆਂ ਨੇ ਚੋਣਾਂ, ਬਾਹਰ ਆ ਗਈ ਹੋਈ ਹੈ ਚੋਣਾਂ ਦੀ, ਔਰ ਇਸ ਕਰਕੇ ਮੁੱਦੇ ਵੀ ਸਾਰੇ ਉੱਡੂ ਕਰਦੇ ਫਿਰਦੇ ਨੇ। ਔਰ ਜਿਹੜੇ ਸਿਆਸੀ ਆਪਣੇ ਅੰਦਰ ਲੁਕੇ ਹੋਏ ਸੀ ਕਰੋਨਾ ਦੇ ਡਰ ਤੋਂ, ਉਹ ਵੀ ਬਾਹਰ ਆ ਗਏ ਨੇ। ਬਿਲਕੁਲ ਜੀ, ਸਾਰਿਆਂ ਨੂੰ ਚਮਚੇ ਵੀ ਧਾਰ ਤਿੱਖੀ ਕਰੀ ਬੈਠੇ, ਚਮਚੇ, ਕੜਛੀਆਂ, ਪਤੀਲੇ, ਢੱਕਣ, ਸਾਰਾ ਉਹ ਜਿੰਨਾ ਵੀ ਹੈ ਨਾ ਭਾਂਡਾ ਟਿੰਡਾ ਆ, ਉਹ ਸਾਰਾ ਬਾਹਰ ਆ ਗਿਆ ਜੀ। ਔਰ ਕਈਆਂ ਦੀਆਂ ਸਿਹਤਾਂ ਜਿਹੜੀਆਂ ਅੱਜ ਕੱਲ ਨਸਾਂ ਚੱਲ ਰਹੀਆਂ ਨੇ, ਠੀਕ ਹੈ, ਜਦੋਂ ਕਿਸੇ ਦੇ ਸਾਹਮਣੇ ਪੇਸ਼ ਹੋਣਾ ਹੋਵੇ ਉਦੋਂ ਸਿਹਤ ਢਿੱਲੀ ਹੋ ਜਾਂਦੀ ਹੈ, ਤੇ ਜਦੋਂ ਫਿਰ ਵੋਟਾਂ ਆ ਜਾਣ ਉਦੋਂ ਭਾਵੇਂ 4 ਬੰਦੇ ਫੜ ਕੇ ਸਟੇਜ ਤੇ ਚਾੜ ਦੇਣ ਤੇ ਉੱਥੇ ਜਾ ਕੇ ਉਹਨਾਂ ਨੇ ਬੱਲੇ ਬੱਲੇ ਕਰਾ ਦੇਣੀ ਆ। ਲਓ ਜੀ, ਗੱਲਾਂ ਇਹ ਹੈ ਕਿ ਸਿਆਸਤ ਜਿਹੜੀ ਆ ਉਹ ਮੰਗਣੀ ਸ਼ੁਰੂ ਹੋ ਗਈ ਹੈ। ਭਾਵੇਂ ਪੰਜਾਬ ਦੇ ਵਿੱਚ ਪਾਰਾ ਜਿਹੜਾ 30 ਤੋਂ ਉੱਪਰ ਚੱਲ ਰਿਹਾ ਹੈ, ਪਰ ਇਸ ਵੇਲੇ ਸਿਆਸਤ ਦਾ ਪਾਰਾ ਜਿਹੜਾ ਆ
ਉਹ ਤੇ 60-70 ਤੋਂ ਵੀ ਉੱਪਰ ਹੀ ਆ। ਬਿਲਕੁਲ ਜੀ, ਉਬਾਲੇ ਮਾਰ ਰਹੀ ਹੈ ਇਸ ਵੇਲੇ ਪੰਜਾਬ ਦੀ ਰਾਜਨੀਤੀ, ਸਿਆਸਤ, ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ। ਲੇਕਿਨ ਹੁਣ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਤੁਸੀਂ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ